ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਬਿਲਕੁਲ। ਇੱਕ ਵਾਰੀ ਫਿਰ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੂਰਾ ਹਫ਼ਤਾ ਜਿਹੜਾ ਘੱਲੂਘਾਰਾ ਦਿਵਸ ਚੱਲ ਰਿਹਾ ਪੰਜਾਬ ਦੇ ਵਿੱਚ ਦਰਬਾਰ ਸਾਹਿਬ 'ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੋਲੀਆਂ ਜਿਹੜੀਆਂ ਆ ਅੱਜ ਦੇ ਦਿਨ ਜੂਨ 4, 1984 ਨੂੰ ਜਿਹੜੀਆਂ ਚਲਾਈਆਂ ਗਈਆਂ। ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਸਿੱਖ ਆ ਉਹਨਾਂ ਦਾ ਕਤਲੇਆਮ ਕੀਤਾ ਗਿਆ। ਇਕੱਲੇ ਦਰਬਾਰ ਸਾਹਿਬ ਨਹੀਂ, 37 ਗੁਰੂ ਘਰਾਂ 'ਤੇ ਅਟੈਕ ਕੀਤਾ ਗਿਆ ਅਤੇ 120 ਗੁਰੂ ਘਰਾਂ 'ਤੇ ਇਨਡਾਇਰੈਕਟਲੀ ਜਿਹੜਾ ਅਟੈਕ ਕੀਤਾ ਗਿਆ, ਜਿੱਥੋਂ ਲੋਕ ਕਈ ਫੜੇ ਗਏ ਬਿਨਾਂ ਕਿਸੇ ਰੀਜ਼ਨ ਤੋਂ। ਸੋ ਆਪਾਂ ਜਿਹੜਾ ਸਿੱਖਾਂ ਦੇ ਉੱਤੇ ਜੈਨੋਸਾਈਡ ਹੋਇਆ ਆ ਉਸ ਨੂੰ ਯਾਦ ਕਰਨਾ। ਜੈਨੋਸਾਈਡ ਕਹਿੰਦੇ ਵੀ ਜਿਹੜਾ ਕਤਲੇਆਮ ਆ, ਜੇ ਤੁਸੀਂ ਉਸ ਨੂੰ, ਜੇ ਕੋਈ ਕੌਮ ਦੇ ਉੱਤੇ ਕਤਲੇਆਮ ਹੁੰਦਾ ਆ ਉਹਦੇ ਨਾਲ ਕੌਮ ਨਹੀਂ ਮਰਦੀ, ਉਸ ਕਤਲੇਆਮ ਨੂੰ ਭੁੱਲ ਜਾਣ ਤੋਂ ਬਾਅਦ ਕੌਮ ਮਰ ਜਾਂਦੀ ਆ। ਸੋ ਆਪਾਂ ਸਾਰਿਆਂ ਨੇ ਉਸ ਕਤਲੇਆਮ ਨੂੰ ਯਾਦ ਕਰਨਾ ਆ। ਆਪਣੇ ਆਂਢੀ ਗੁਆਂਢੀ, ਰਿਸ਼ਤੇਦਾਰ, ਦੋਸਤ ਮਿੱਤਰ, ਕੋ-ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਸਾਡਾ ਕਤਲੇਆਮ ਹੋਇਆ ਸੀ ਉਹਦੇ ਬਾਰੇ ਦੱਸਣਾ ਆ, ਤਾਂ ਕਿ ਜਿਹੜੀ ਆਪਣੀ ਕੌਮ ਆ, ਆਪਣੇ ਬੱਚੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਦ ਰੱਖਣ ਸਾਡੇ ਨਾਲ ਇਹ ਕੁਛ ਹੋਇਆ। ਤਦੇ ਕੌਮਾਂ ਜਿਹੜੀਆਂ ਸਟਰੋਂਗ ਹੁੰਦੀਆਂ। ਬਹੁਤ ਸਾਰੀਆਂ ਜਿਹੜੀਆਂ ਸਿੱਖ ਔਰਗੇਨਾਈਜੇਸ਼ਨਸ ਆ ਉਹ ਇਹਦੇ ਸੰਬੰਧ ਦੇ ਵਿੱਚ ਕੰਮ ਕਰ ਰਹੀਆਂ। ਅਸੀਂ ਸਾਰਿਆਂ ਦੇ ਪੰਜਾਬੀ ਰੇਡੀਓ USA ਵੱਲੋਂ ਧੰਨਵਾਦੀ ਵੀ ਹਾਂ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਈਵੇਜ਼ ਹੈਗੇ ਆ ਉਹਨਾਂ ਦੇ ਉੱਤੇ ਡਿਜੀਟਲ ਜਿਹੜੇ ਹੈਗੇ ਆ ਬੈਨਰਸ ਜਿਹੜੇ ਲਾਏ ਗਏ ਹੈਗੇ ਆ। ਜੂਨ 9 ਜਿਹੜਾ ਇਸ ਸਾਲ ਦਾ ਹੈਗਾ ਆ, ਉਹਦਾ ਗੁਰੂ ਘਰ ਜਿਹੜਾ ਬਹੁਤ ਸਾਰੇ ਗੁਰੂ ਘਰ ਆ ਉਹਨਾਂ ਵੱਲੋਂ ਰਲ ਕੇ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਣਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਹਰ ਇੱਕ ਆਪਣਾ ਭੈਣ ਭਰਾ ਜਿਹੜਾ ਆ ਉਸ ਨਗਰ ਕੀਰਤਨ 'ਚ ਪਹੁੰਚੋ। ਬਹੁਤ ਸਾਰੇ ਜਿਹੜੇ ਆਪਣੇ ਸਿੱਖ ਵੀਰ ਭੈਣਾਂ ਆ ਉਹ ਸੈਨ ਫਰਾਂਸਿਸਕੋ ਕੰਮ ਵੀ ਕਰਦੇ ਆ। ਆਪਣੇ ਕੋ-ਵਰਕਰਸ ਨੂੰ ਵੀ ਸੱਦੋ, ਉਹਨਾਂ ਨੂੰ ਵੀ ਇਹ ਪਤਾ ਲੱਗੇ ਸਾਡੇ ਨਾਲ ਕੀ ਹੋਇਆ। ਲੰਗਰ ਤਾਂ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਸੋ ਜੇ ਕੱਲ੍ਹ ਵੀ ਆਪਾਂ ਅਨਾਊਂਸ ਕੀਤਾ ਸੀ, ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਜਾ ਰਹੀਆਂ। ਜੇ ਕੋਈ ਕਿਸੇ ਗੁਰੂ ਘਰ ਦੀ ਕਮੇਟੀ ਜਾਂ ਕੋਈ ਵੀਰ ਭੈਣ ਦੱਸਣਾ ਚਾਹੁੰਦਾ ਦੂਰੋਂ ਆ ਰਹੇ ਆ, ਕਿਸੇ ਬੱਸ ਦਾ, ਕਾਰਾਂ ਦਾ ਪ੍ਰਬੰਧ ਆ, ਤਾਂ ਕਿ ਹੋਰ ਆਪਣੇ ਜਿਹੜੇ ਕਮਿਊਨਿਟੀ ਦੇ ਮੈਂਬਰਸ ਆ ਉਹਨਾਂ ਨੂੰ ਪਤਾ ਲੱਗ ਸਕੇ, ਉਹ ਜਾ ਸਕਣ, ਤਾਂ ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਟੈਲੀਫੋਨ ਨੰਬਰ 408-272-5200 'ਤੇ 408-272-5200 'ਤੇ ਕਾਲ ਕਰਕੇ ਦੱਸ ਸਕਦੇ ਹੋ ਅਤੇ ਅਸੀਂ ਤੁਹਾਡੀ ਇਨਫੋਰਮੇਸ਼ਨ ਸ਼ੇਅਰ ਕਰ ਦਾਂਗੇ। ਕਿਉਂਕਿ ਸੈਨ ਫਰਾਂਸਿਸਕੋ 'ਚ ਕਈ ਵਾਰ ਪਾਰਕ ਕਰਨ ਦੀ ਬਹੁਤ ਪ੍ਰੋਬਲਮ ਹੁੰਦੀ ਆ। ਸੋ ਇਸ ਕਰਕੇ ਟ੍ਰੇਨ ਦੇ ਰਾਹੀਂ, ਬੱਸਾਂ ਦੇ ਰਾਹੀਂ ਬਹੁਤ ਸੰਗਤਾਂ ਜਾਂਦੀਆਂ ਆ, ਕਾਰਾਂ 'ਚ ਵੀ ਜਾਂਦੀਆਂ ਆ। ਸੋ ਜ਼ਰੂਰ ਸਾਨੂੰ ਇਨਫੋਰਮੇਸ਼ਨ ਇਹ ਸਾਂਝੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਜਿੰਨੇ ਸੰਗਤ ਆ ਉਹਨੂੰ ਪਤਾ ਲੱਗ ਸਕੇ। ਜੀ 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 ਬਿਲਕੁਲ। ਇਸੇ ਸਭ ਨੂੰ ਪਤਾ ਵੀ ਇਹ ਜਿਹੜਾ ਬੜੇ ਕਹਿਰ ਦੇ ਦਿਨ ਸੀਗੇ, 4 ਜੂਨ ਦਾ ਜਿਹੜਾ ਦਿਨ ਆ, ਜਿਹੜਾ ਇੱਕ ਹਿਸਾਬ ਦੇ ਨਾਲ ਜੰਗ ਹਿੰਦ ਅਤੇ ਪੰਜਾਬ ਦਾ ਜਿਹੜਾ ਉਸ ਦਿਨ ਹੋਣ ਲੱਗਾ ਸੀਗਾ। ਆਮੋ ਸਾਹਮਣੇ ਜਿਹੜੇ ਸੀਗੇ ਅਤੇ ਸਿੰਘਾਂ ਨੇ ਜਿਹੜੇ ਆ ਸੂਰਮਿਆਂ ਨੇ ਇਹਨਾਂ ਦਾ ਜਿਹੜਾ ਡਟ ਕੇ ਜਿਹੜਾ ਉਹ ਮੁਕਾਬਲਾ ਕੀਤਾ ਸੀਗਾ। ਸਭ ਨੂੰ ਪਤਾ ਹੈ ਵੀ ਇਹਨਾਂ ਦਿਨਾਂ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਸੀਗੀਆਂ, ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਵੱਡੇ ਜਿਨ੍ਹਾਂ ਨੂੰ ਅਹੁਦੇ ਵੀ ਸੀਗੇ, ਵੱਡੇ ਅਵਾਰਡ ਵੀ ਮਿਲੇ ਸੀ, ਉਹਨਾਂ ਨੇ ਵਾਪਸ ਵੀ ਜਿਹੜੇ ਆ ਉਹ ਅਵਾਰਡ ਕਰ ਦਿੱਤੇ ਸੀ, ਜਿਨ੍ਹਾਂ ਦੇ ਵਿੱਚ ਜਿਹੜਾ ਨਾਮ ਭਗਤ ਪੂਰਨ ਸਿੰਘ ਹੋਣਾ ਦਾ ਵੀ ਆਉਂਦਾ ਆ ਵੀ ਉਹ ਦੇਵਤਾ ਸਰੂਪ ਹੀ ਬੰਦਾ ਸੀਗਾ ਇੱਕ ਹਿਸਾਬ ਦੇ ਨਾਲ। ਜਿਸ ਤਰੀਕੇ ਦੇ ਨਾਲ ਉਹ ਮਦਦ ਕਰਦੇ ਸੀ, ਉਹਨਾਂ ਬੱਚਿਆਂ ਨੂੰ ਉਹ ਪਾਲਦੇ ਸੀ ਜਿਸ ਨੂੰ ਕੋਈ ਵੀ ਪਾਲਣਾ ਨਹੀਂ ਸੀ ਚਾਹੁੰਦਾ। ਉਹਨਾਂ ਨੇ ਵੀ ਪੂਰਾ ਇੰਤਜ਼ਾਰ ਕਰਕੇ ਆਪਣੇ ਇੱਕ ਹਿਸਾਬ ਦੇ ਨਾਲ ਖੋਜ ਕਰਕੇ, ਪੜਤਾਲ ਕਰਕੇ, ਹਰ ਇੱਕ ਦਾ ਨਜ਼ਰੀਆ ਸੁਣਨ ਤੋਂ ਬਾਅਦ ਦੇ ਵਿੱਚ ਇਸ ਦੇ ਕੁਛ ਮਹੀਨੇ ਬਾਅਦ ਇਸ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦੇ ਵਿੱਚ
ਉਹਨਾਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਅਵਾਰਡ ਸੀਗਾ ਉਹ ਵਾਪਸ ਕਰ ਦਿੱਤਾ। ਖੁਸ਼ਵੰਤ ਸਿੰਘ ਉਹਨਾਂ ਨੇ ਵਾਪਸ ਕੀਤਾ। ਸਾਧੂ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੇ ਵੀ ਵਾਪਸ ਕੀਤਾ। ਜਿਹੜਾ ਆ ਅਮਰਿੰਦਰ ਸਿੰਘ ਜਿਹੜਾ ਪਟਿਆਲੇ ਆ, ਜਿਹੜਾ ਹੁਣ ਜਿਹਨੂੰ ਆਪਾਂ ਕੈਪਟਨ ਕਹਿ ਕੇ ਬਹੁਤੇ ਲੋਕ ਜਾਣਦੇ, ਉਹਨੇ ਲੋਕ ਸਭਾ ਦੀ ਮੈਂਬਰੀ ਜਿਹੜੀ ਆ ਉਹ ਤੋਂ ਅਸਤੀਫਾ ਦਿੱਤਾ। ਦਵਿੰਦਰ ਸਿੰਘ ਗਰਚਾ ਉਸ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ। ਸਿਮਰਨਜੀਤ ਸਿੰਘ ਮਾਨ ਜਿਹੜੇ ਆ, ਜਿਨ੍ਹਾਂ ਦਾ ਹੁਣ ਸਾਡਾ ਚੱਲਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਆਪਣੇ ਜਿਹੜੇ ਪੁਲਿਸ ਦਾ ਜਿਹੜਾ ਅਹੁਦਾ ਸੀਗਾ ਉਸ ਨੂੰ ਤਿਆਗ ਦਿੱਤਾ। ਹਰਿੰਦਰ ਸਿੰਘ ਖਾਲਸਾ ਜਿਹੜਾ ਆਮ ਆਦਮੀ ਪਾਰਟੀ ਵਾਲੇ ਰਹੇ, ਹੁਣ ਭਾਜਪਾ 'ਚ ਵੀ ਵੈਸੇ ਉਹ ਜੁੜ ਚੁੱਕੇ ਨੇ, ਉਹਨਾਂ ਨਾਰਵੇ ਦੇ ਓਸਲੋ ਦੇ ਵਿੱਚ ਜਿਹੜੇ ਉਹ ਉਸ ਟਾਈਮ 'ਤੇ ਡਿਪਲੋਮੈਟ ਸੀ ਉੱਥੋਂ ਅਸਤੀਫਾ ਦੇ ਦਿੱਤਾ। ਪ੍ਰਿੰਸੀਪਲ ਨਾਹਰ ਸਿੰਘ ਗਰੇਵਾਲ, ਉਹ ਵਿੱਦਿਅਕ ਖੇਤਰ ਦੇ ਵਿੱਚ ਨੈਸ਼ਨਲ ਅਵਾਰਡ ਉਹਨਾਂ ਨੂੰ ਮਿਲਿਆ ਸੀਗਾ, ਉਹਨਾਂ ਨੇ ਵਾਪਸ ਜਿਹੜਾ ਕੀਤਾ। ਸਤਵੰਤ ਸਿੰਘ ਮੋਹੀ ਜਿਹੜੇ ਪਟਿਆਲੇ ਤੋਂ ਜਿਹੜੀ ਮੈਂਬਰੀ ਸੀਗੀ ਉਹਨਾਂ ਦੀ ਨਗਰ ਪਾਲਿਕਾ ਦੀ, ਉਸ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ। ਸੋ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਖਾਸ ਕਰਕੇ ਜਿਹੜੇ ਸਿੱਖਾਂ ਨੇ ਇਸ ਹੋਏ ਹਮਲੇ ਤੋਂ ਬਾਅਦ ਦੇ ਵਿੱਚ ਆਪਣਾ ਰੋਸ ਵੱਖ-ਵੱਖ ਜਿਹੜੇ ਆ ਤਰੀਕੇ ਦੇ ਨਾਲ ਜਤਾਇਆ, ਆਪਣੇ ਅਸਤੀਫੇ ਦਿੱਤੇ। ਕਈਆਂ ਨੇ ਜਿਹੜੇ ਆਪਣੇ ਅਵਾਰਡ ਉਹਨਾਂ ਨੂੰ ਮਿਲੇ ਹੋਏ ਸੀਗੇ ਉਹ ਵਾਪਸ ਜਿਹੜੇ ਉਹ ਕਰ ਦਿੱਤੇ। ਬੜੇ ਇਤਿਹਾਸਕਾਰ ਮੰਨੇ ਪ੍ਰਮੰਨੇ ਡਾਕਟਰ ਗੰਡਾ ਸਿੰਘ, ਉਹਨਾਂ ਨੇ ਆਪਣਾ ਪਦਮ ਭੂਸ਼ਣ, ਪ੍ਰੋਫੈਸਰ ਹਰਭਜਨ ਸਿੰਘ ਦਿਓਲ, ਉਹਨਾਂ ਨੇ ਵੀ ਜਿਹੜੀ ਆਪਣੀ ਮੈਂਬਰੀ ਤੋਂ ਉਦੋਂ ਅਸਤੀਫਾ ਦਿੱਤਾ ਸੀ। ਸੋ ਰੋਸ ਸੀਗਾ ਉਦੋਂ ਸਿੱਖਾਂ ਦੇ ਵਿੱਚ, ਬਹੁਤ ਜ਼ਿਆਦਾ ਰੋਸ ਸੀਗਾ ਵੀ ਇੰਨਾ ਕੁਛ ਉਸ ਟਾਈਮ ਦੇ ਉੱਤੇ ਉਦੋਂ ਸਿੱਖਾਂ ਦੇ ਨਾਲ ਹੋਇਆ, ਵੀ ਸਿੱਖਾਂ ਦੀ ਸਰਵਉੱਚ ਸਥਾਨ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ। ਸੋ ਉਸ ਦਾ ਬਹੁਤ ਰੋਸ ਸੀਗਾ। ਸੋ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ, ਇਹਨਾਂ ਨੂੰ ਹਮੇਸ਼ਾ ਜਿਹੜਾ ਆ ਉਹ ਤੁਸੀਂ ਯਾਦ ਰੱਖਣਾ। ਇਤਿਹਾਸ ਆਏ ਚਾਹੇ ਜਿੱਦਾਂ ਦਾ ਵੀ ਹੋਵੇ, ਇਤਿਹਾਸ ਨੂੰ ਕਦੀ ਨਾ ਚੇਂਜ ਕਰਨਾ ਚਾਹੀਦਾ ਹੈ ਅਤੇ ਨਾ ਕਦੀ ਉਸ ਨੂੰ ਭੁੱਲਣਾ ਚਾਹੀਦਾ, ਕਿਉਂਕਿ ਉਹਦੇ ਤੋਂ ਹੀ ਆਪਾਂ ਨੂੰ ਚੀਜ਼ਾਂ ਦੀ ਜਿਹੜੀ ਸੇਧ ਮਿਲਦੀ ਹੈ ਅਤੇ ਪਤਾ ਲੱਗਦਾ ਹੈ ਵੀ ਕੌਣ ਕਿੱਦਾਂ ਤੁਹਾਡੇ ਨਾਲ ਹਮੇਸ਼ਾ ਵਰਤਦਾ ਰਿਹਾ ਆ। ਇੱਕ ਵਾਰੀ ਮਾਫੀ ਮੰਗਦੇ ਸਰੋਤਿਆਂ ਤੋਂ, ਕਾਫੀ ਕਾਲਾਂ ਆਈਆਂ ਸੀ, ਅਸੀਂ ਚੱਕ ਨਹੀਂ ਸਕੇ। ਦੁਬਾਰਾ ਕੀ ਕਾਲ ਕਰ ਸਕਦੇ ਹੋ 408 272 5200 ਤੋਂ। ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਜੂਨ 4 1987 ਦੀ ਗੱਲ ਕਰੀਏ, 1987 ਜੂਨ ਦੇ ਵਿੱਚ US ਕਾਂਗਰਸ ਜਿਹੜੀ ਆ ਉਹਨਾਂ ਨੇ ਸਿੱਖਾਂ ਦੇ ਉੱਤੇ ਹੋਏ ਜਿਹੜਾ ਜ਼ੁਲਮ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਇੱਕ ਮਤਾ ਪਾਸ ਕੀਤਾ ਸੀ। ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਜਿਹੜਾ ਬਹੁਤ ਧੱਕਾ ਹੋਇਆ ਹੈਗਾ ਸਿੱਖਾਂ ਦੇ ਨਾਲ। ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ ਦੇ ਉੱਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ। ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਜਿਹੜਾ ਆ ਸਿੱਖ ਨੇਸ਼ਨ ਦੇ ਨਾਲ ਜਿਹੜੀ ਸਿੰਪਥੀ ਫੀਲ ਕੀਤੀ ਸੀ, ਅਤੇ ਇੰਡੀਆ ਦੀ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜੇ US ਦੇ ਕਾਂਗਰਸਮੈਨ ਸੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਸੀਆਂ ਵੀ ਜੇ ਤੁਸੀਂ ਸਿੱਖਾਂ ਦੇ ਹੱਕ ਦੇ ਵਿੱਚ ਇਹ ਜਿਹੜਾ ਨਾਅਰਾ ਮਾਰਿਆ ਜਾਂ ਤੁਸੀਂ ਰੈਜ਼ੋਲੂਸ਼ਨ ਪਾਸ ਕੀਤਾ ਤੇ ਤੁਹਾਡਾ ਅਸੀਂ ਇੰਡੀਆ ਵਿੱਚ ਆਉਣਾ ਬੈਨ ਕਰ ਦੇਵਾਂਗੇ। ਇਹ ਜੂਨ 4 1987 ਨੂੰ ਫਿਰ ਜਿਹੜੇ US ਦੇ ਕਾਂਗਰਸਮੈਨ ਸੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੇ ਜਿਹੜਾ ਸਿੱਖ ਨੇਸ਼ਨ ਆ ਉਸ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਅਰਾ ਮਾਰਿਆ ਅਤੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਵੀ ਸਿੱਖਾਂ ਦੇ ਨਾਲ ਧੱਕਾ ਹੋਇਆ। ਇਹ ਬਹੁਤ ਸਾਰੇ ਲੋਕ ਜਿਹੜੇ ਮੇਰੇ ਖਿਆਲ ਨਾਲ 99% ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹਨਾਂ ਨੂੰ ਪਤਾ ਨਹੀਂ ਹੈ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਇੱਥੇ ਜੀ ਰੌਲਾ ਪਾਈ ਜਾਂਦੇ ਕੀ ਫਾਇਦਾ ਹੈਗਾ ਇਹਦਾ, ਇੰਡੀਆ ਆ ਜਾਓ, ਉੱਥੇ ਆ ਜਾਓ, ਆ ਜਾਓ। ਸੋ ਜੂਨ 4 1984 ਨੂੰ ਸਾਡਾ ਭਰਾਵਾਂ ਦਾ, ਭੈਣਾਂ ਦਾ, ਬੱਚਿਆਂ ਦਾ ਕਤਲੇਆਮ ਕੀਤਾ ਗਿਆ ਉੱਥੇ ਦੀ ਜਿਹੜੀ ਉਸ ਟਾਈਮ ਦੀ ਸਰਕਾਰ ਸੀਗੀ ਕਾਂਗਰਸ ਦੀ। ਅਤੇ ਜੂਨ 4 1987 ਨੂੰ US ਦੀ ਕਾਂਗਰਸ ਜਿਹੜੀ ਆ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ, ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਜਿਹੜੇ ਆ ਰੈਜ਼ੋਲੂਸ਼ਨ ਪਾਸ ਕੀਤਾ ਸੀ। ਜੀ ਬਿਲਕੁਲ। ਅਤੇ ਆਓ ਹੁਣ ਆਪਾਂ ਜਿਹੜੀਆਂ ਆ ਖਬਰਾਂ ਦੇ ਵੱਲ ਜਿਹੜਾ ਵੱਧਦੇ ਆ, ਕੀ ਕੁਛ ਅਮਰੀਕਾ ਭਰ ਦੇ ਵਿੱਚ ਅਤੇ ਵਿਸ਼ਵ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਵੀ ਜਿਹੜੀਆਂ ਆਪਾਂ ਉਹ ਜਾਣਕਾਰੀਆਂ ਦਿੰਦੇ ਹਾਂ। ਅਤੇ ਰਾਸ਼ਟਰਪਤੀ ਟਰੰਪ UK ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਸਟੇਟ ਡਿਨਰ ਜਿਹੜਾ ਆ ਉਹਨਾਂ ਨੂੰ ਰਾਣੀ ਦੇ ਵੱਲੋਂ ਉੱਥੇ ਕਰਵਾਇਆ ਗਿਆ ਆ। ਸਾਜਿਦ ਜਾਵੇਦ ਜਿਹੜੇ ਆ ਉਹਨਾਂ ਨੂੰ ਇਸ ਪ੍ਰੈਜ਼ੀਡੈਂਟ ਦੇ ਸਟੇਟ ਬੈਂਕਟ ਆ ਉਸ ਦੇ ਵਿੱਚੋਂ ਬਾਹਰ ਜਿਹੜਾ ਉਹ ਕਰ ਦਿੱਤਾ ਗਿਆ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇੱਕ ਹੋਰ ਮੁਸਲਿਮ ਆ ਉਸ ਨੂੰ ਟਰੰਪ ਦੀ ਬੱਸ ਦੇ ਹੇਠਾਂ ਇੱਕ ਹਿਸਾਬ ਦੇ ਨਾਲ ਸੁੱਟ ਦਿੱਤਾ, ਕਿਉਂਕਿ ਸਭ ਨੂੰ ਹੀ ਪਤਾ ਹੈ ਵੀ ਕਿੰਨਾ ਰੈਟੋਰਿਕ ਜਿਹੜੇ ਰਾਸ਼ਟਰਪਤੀ ਟਰੰਪ ਦਾ ਉਹ ਹੈਗਾ ਹੀ ਆ ਮੁਸਲਮਾਨਾਂ ਦੇ ਖਿਲਾਫ। ਅਤੇ ਉਹਨਾਂ ਦੀ ਜਿਹੜੀ ਸਿੱਧੀ ਜਿਹੜੀ ਟਵਿੱਟਰ ਦੇ ਉੱਤੇ ਜੰਗ ਆ ਲੰਡਨ ਦੇ ਮੇਅਰ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ
ਚੱਲ ਰਹੀ ਹੈਗੀ ਹੈ, ਜਿਨ੍ਹਾਂ ਦਾ ਨਾਮ ਸਾਦਿਕ ਖਾਨ ਜਿਹੜਾ ਉਹ ਦੱਸਿਆ ਜਾਂਦਾ ਆ। ਉਹਨਾਂ ਨੂੰ ਵੀ ਜਿਹੜਾ ਉੱਥੇ ਨਹੀਂ ਸੀ ਸੱਦਿਆ ਗਿਆ, ਅਤੇ ਨਾਲ ਦੇ ਨਾਲ ਜਿਹੜਾ ਇੱਕ ਹੋਰ ਸਾਜਿਦ ਜਾਵੇਦ ਹੈਗੇ ਆ, ਉਹਨਾਂ ਨੂੰ ਵੀ ਉੱਥੋਂ ਹੁਣ ਨਹੀਂ ਸੱਦਿਆ ਗਿਆ ਜੀ। ਸੋ ਬਿਲਕੁਲ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਇਹ ਕਿਹਾ ਵੀ ਜੇ ਇੰਗਲੈਂਡ ਯੂਰਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਹੋ ਜਾਂਦਾ ਤੇ ਉਸ ਨੂੰ ਜਿਹੜਾ ਆ ਇਹ ਉਸ ਜਿਹੜਾ ਹੈਗਾ ਬ੍ਰਿਟੇਨ ਆ ਉਹਦੇ ਲਈ ਇਹ ਬਹੁਤ ਚੰਗਾ ਹੋਊਗਾ। ਇਹ ਉਹ ਜਿੱਦਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਹੈਗੇ ਆ। ਸੋ ਇਸੇ ਤਰ੍ਹਾਂ ਕਾਫੀ ਜਿਹੜੇ ਪ੍ਰੋਟੈਸਟ ਵਗੈਰਾ ਵੀ ਉੱਥੇ ਹੋਏ ਹੈਗੇ ਆ, ਇੱਕ ਬਲਿੰਪ ਵੀ ਉਡਾਇਆ ਗਿਆ ਹੈਗਾ। ਸੋ ਉਹਨਾਂ ਨੇ ਰੋਡ ਰਾਹੀਂ ਜਾਣਾ ਸੀ, ਰੋਡ ਰਾਹੀਂ ਨਹੀਂ ਗਏ, ਉੱਥੋਂ ਹੈਲੀਕਾਪਟਰ ਦੇ ਰਾਹੀਂ ਜਿਹੜਾ ਉਹਨਾਂ ਨੂੰ ਲਿਜਾਇਆ ਗਿਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਜਿਹੜੇ ਜਿਨ੍ਹਾਂ ਦੇ ਟਵਿੱਟਰ ਦੇ ਉੱਤੇ ਉਹਨਾਂ ਦੀ ਲੜਾਈ ਚੱਲਦੀ ਰਹਿੰਦੀ ਹੈਗੀ ਆ, ਚਾਹੇ ਉਹ ਲੰਡਨ ਦਾ ਮੇਅਰ ਸੀ, ਚਾਹੇ ਇੰਗਲੈਂਡ ਦੀ ਜਿਹੜੀ ਰਾਣੀ ਆ ਉਹਦੀ ਨੂੰਹ ਸੀਗੀ, ਉਹ ਵੀ ਜਿਹੜੇ ਆ ਉਸ ਉਹਨਾਂ ਦੇ ਜਿਹੜਾ ਡਿਨਰ ਆ ਉਹਦੇ ਵਿੱਚ ਹਾਜ਼ਰ ਨਹੀਂ ਹੋਏ। ਬਿਲਕੁਲ, ਪੁਤਿਨਸ ਚੰਪ ਵਰਲਡਸ ਨੰਬਰ 1 ਰੇਸਿਸਟ, ਇੱਦਾਂ ਦੇ ਨਾਅਰੇ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਲਈ ਉੱਥੇ ਜਿਹੜੇ ਆ ਉਹ ਲੱਗ ਰਹੇ ਸੀਗੇ। ਸੋ ਬੜਾ ਕੁਛ ਉੱਥੇ ਹੋਇਆ। ਉੱਥੇ ਅਪਰੂਵਲ ਰੇਟਿੰਗ ਜਿਹੜੀਆਂ ਦਿਖਾਈਆਂ ਗਈਆਂ, ਬਰਾਕ ਓਬਾਮਾ ਦੀ 70% ਅਤੇ ਡੋਨਲਡ ਟਰੰਪ ਦੀ ਜਿਹੜੀ 21% ਉਹ ਜਿਹੜੀ ਰੇਟਿੰਗ ਦਿਖਾਈ ਗਈ। ਹੁਣ UK ਦੀ ਜਿਹੜੀ ਆ ਉਹਨਾਂ ਦੀ ਇੰਟਰਨਲ ਪੋਲਿਸੀਜ਼ ਦੇ ਵਿੱਚ ਤਾਂ ਆਪਣੇ ਬਿਆਨ ਦੇ ਰਹੇ ਆ, ਅਮਰੀਕਾ ਵਾਲੀ ਪੋਲਿਸੀਜ਼ ਦੇ ਉੱਤੇ ਪਤਾ ਨਹੀਂ ਫਿਰ ਕਦੋਂ ਧਿਆਨ ਜਿਹੜੇ ਦੇਣਗੇ। ਆਪਾਂ ਵਰਜੀਨੀਆ ਦਾ ਦੇਖਿਆ ਹੀ ਆ, ਉੱਥੇ ਕਿਸ ਤਰੀਕੇ ਦੇ ਨਾਲ ਗਨ ਵਾਇਲੈਂਸ ਦੇ ਵਿੱਚ 12 ਹੋਰ ਲੋਕ ਜਿਹੜੇ ਉਹ ਮਾਰੇ ਗਏ ਆ, ਉਸ ਦੇ ਉੱਤੇ ਚੁੱਪ ਨੇ, ਉਹਨਾਂ ਉੱਤੇ ਕੋਈ ਇਹਨਾਂ ਦਾ ਨਾ ਬਿਆਨ ਆ ਨਾ ਕੋਈ ਟਵੀਟ ਆ। ਸੋ ਸਭ ਨੂੰ ਹੀ ਪਤਾ ਵੀ ਉੱਥੇ ਉਹਨਾਂ ਨੇ ਕੀ ਕਰਨਾ ਆ। ਇੱਕ ਹੋਰ ਖਬਰ ਆ ਰਹੀ ਸੀ, ਅਲ ਪਾਸੋ ਵਾਲਿਆਂ ਨੇ ਕਹਿੰਦੇ ਆ ਵੀ ਅਜੇ ਪੈਸੇ ਇਹਨਾਂ ਤੋਂ ਮੰਗ ਰਹੇ, ਜਿਹੜੀ ਰੈਲੀ ਕਰਾਈ ਸੀ ਉਹਦਾ ਬਕਾਇਆ ਆ, ਰਾਸ਼ਟਰਪਤੀ ਟਰੰਪ ਨੇ ਅਜੇ ਉਹਨਾਂ ਦਾ ਚੁਕਾਇਆ ਨਹੀਂ ਹੈ ਜੀ। ਸੋ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ 3 ਦਿਨ ਇੰਗਲੈਂਡ ਦੇ ਵਿੱਚ ਰਹਿਣਗੇ। ਉਹਨਾਂ ਦੇ ਨਾਲ ਫਸਟ ਲੇਡੀ ਮੈਲਾਨੀਆ ਟਰੰਪ ਵੀ ਹੈਗੇ ਆ ਅਤੇ ਉਹਨਾਂ ਦੇ ਅਡਲਟ ਬੱਚੇ ਵੀ ਹੈਗੇ ਆ। ਜਿਹੜਾ ਇਹ ਟ੍ਰਿਪ ਹੈਗਾ ਸਪੈਸ਼ਲੀ ਜਿਹੜਾ ਸੈਲੀਬ੍ਰੇਟ ਕਰਨ ਦੇ ਲਈ ਹੈਗਾ, ਸਪੈਸ਼ਲ ਰਿਲੇਸ਼ਨਸ਼ਿਪ ਜਿਹੜਾ ਹੈਗਾ ਇੰਗਲੈਂਡ ਅਤੇ USA ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਇਰਲੈਂਡ ਅਤੇ ਫਰਾਂਸ ਦੇ ਵਿੱਚ ਵੀ ਗਏ ਹੈਗੇ ਆ, ਜਿਹੜੀਆਂ ਬਾਇਲੇਟਰਲ ਮੀਟਿੰਗਸ ਅਤੇ ਜਿਹੜੀ ਇੱਕ ਸੈਰੇਮਨੀ ਸੀ 75th ਐਨੀਵਰਸਰੀ ਆਫ D-Day ਲੈਂਡਿੰਗਸ ਇਨ ਨੋਰਮੈਂਡੀ ਦੇ ਵਿੱਚ। ਸੋ ਜਿਹੜੀ ਆ ਉਹ ਕਹਿੰਦੇ ਵੀ ਸਾਡਾ USA ਦਾ ਅਤੇ ਇੰਗਲੈਂਡ ਦਾ ਰਿਲੇਸ਼ਨਸ਼ਿਪ ਜਿਹੜਾ ਆ ਬਹੁਤ ਸਾਲਾਂ ਤੋਂ ਜਿਹੜਾ ਵਧੀਆ ਚੱਲ ਰਿਹਾ ਹੈਗਾ, ਨੋ ਮੈਟਰ ਕਿਹੜਾ ਜਿਹੜਾ ਪ੍ਰੈਜ਼ੀਡੈਂਟ ਹੋਵੇ। ਸੋ ਉਸੇ ਸੰਬੰਧ ਦੇ ਵਿੱਚ ਉਹ ਗਏ ਹੈਗੇ ਆ ਜੀ। ਬਿਲਕੁਲ, ਉਹਨਾਂ ਦੇ ਕੁਛ ਦਿਨਾਂ ਦੀ ਮਹਿਮਾਨ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜੀ ਉਹ ਮਿਲ ਕੇ ਉਹਨਾਂ ਨੇ ਉੱਥੇ ਸਾਂਝੀ ਪ੍ਰੈਸ ਕਾਨਫਰੰਸ ਵੀ ਜਿਹੜੀ ਉੱਥੇ ਕੀਤੀ ਆ। 6 ਤਰੀਕ ਨੂੰ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਜਾਣਾ ਆ ਥਰੀਸਾ ਮੇ ਨੇ, ਅਤੇ ਨਵੇਂ ਜਿਹੜੇ ਉੱਥੇ ਪ੍ਰਧਾਨ ਮੰਤਰੀ ਦੀ ਜਿਹੜੀ ਦੌੜ ਆ ਉਹ ਲੱਗਣੀ ਆ। ਜਰਮੀ ਹੰਟ, ਬੋਰਿਸ ਜੌਨਸਨ, ਹੋਰ ਕਈ ਲੋਕਾਂ ਦੇ ਨਾਮ ਜਿਹੜੇ ਉਸ ਦੇ ਵਿੱਚ ਅੱਗੇ ਉੱਭਰ ਕੇ ਆ ਰਹੇ ਨੇ। ਅਤੇ ਕਹਿੰਦੇ ਵੀ ਪਰ ਫਰੰਟ ਰਨਰ ਦੇ ਵਿੱਚ ਜਿਹੜਾ ਮੌਜੂਦਾ ਫੋਰਨ ਸੈਕਟਰੀ ਜਰਮੀ ਹੰਟ, ਉਹਨਾਂ ਦਾ ਨਾਮ ਜਿਹੜਾ ਆ ਉਹ ਜ਼ਿਆਦਾ ਆ ਰਿਹਾ ਆ। ਉਹਨਾਂ ਨੂੰ ਉਸ ਦੇ ਬਾਰੇ ਕਈਆਂ ਨੇ ਪੁੱਛਿਆ ਵੀ ਸੀਗਾ। ਸੋ ਦੇਖਦੇ ਹਾਂ ਜਿਹੜਾ ਉਸ ਦੇ ਵਿੱਚ ਉੱਥੇ ਕੀ ਹੁੰਦਾ ਆ, ਅਤੇ ਹੋਪਫੁਲੀ ਜਿਹੜਾ ਕੋਈ ਬਹੁਤੀ ਕੰਟਰੋਵਰਸੀ ਨਾ ਹੀ ਰਵੇ, ਨਹੀਂ ਤਾਂ ਇਹ ਡਰ ਹਮੇਸ਼ਾ ਹੀ ਹਰਜੋਤ ਸਿੰਘ ਜੀ ਬਣਿਆ ਰਹਿੰਦਾ, ਜਿੱਥੇ ਵੀ ਰਾਸ਼ਟਰਪਤੀ ਟਰੰਪ ਜਾਂਦੇ ਆ ਕੰਟਰੋਵਰਸੀ ਜਿਹੜੀ ਆ ਨਾਲ ਜਿਹੜੀ ਉਹ ਤੁਰੀ ਜਾਂਦੀ ਹੈਗੀ ਆ। ਇਹ ਕਾਲਰ ਆਪਣੇ ਨਾਲ ਜੁੜੇ ਨੇ ਅਤੇ ਉਹ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਾ ਚਾਹੁੰਦੇ ਨੇ। ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਨਵੀਰ ਜੀ, ਸਤਿ ਸ਼੍ਰੀ ਅਕਾਲ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਵੱਲੋਂ ਜੀ ਬਹੁਤ ਮੈਂ ਆਪਣੇ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ, ਜਿਹੜੇ 84 ਦੇ ਸ਼ਹੀਦੀ ਜਾਂ ਹੁਣ ਤੱਕ ਦੇ ਜਿੰਨੇ ਵੀ ਆਪਣੇ ਸ਼ਹੀਦ ਹੈਗੇ ਸਾਰਿਆਂ ਨੂੰ ਕੋਟਾਨ ਪ੍ਰਣਾਮ ਆ ਜੀ। ਤੇ ਜੋ ਵੀ ਉਸਲੇ ਜਿਹੜੇ ਆਪਣੇ ਸਿੰਘ ਹਿੰਦੁਸਤਾਨ ਦੀ ਆਰਮੀ ਦੇ ਮੂੰਹ ਤੇ ਇੱਕ ਬਹੁਤ ਤਗੜੀ ਉਹਨਾਂ ਨੇ ਚਪੇੜ ਮਾਰੀ, ਤੇ ਜਿਹੜਾ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਵੀ ਕੋਟਾਨ ਪ੍ਰਣਾਮ ਆ ਜੀ। ਤੇ ਬਸ ਸੁਣ ਰਹੇ ਜੀ, ਬਹੁਤ ਧੰਨਵਾਦ, ਥੈਂਕ ਯੂ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਿਹੜਾ ਮੈਕਸੀਕੋ ਦੇ USA ਦੇ ਵਿੱਚ ਜਿਹੜਾ ਆ ਕਾਫੀ ਟੈਰਿਫ ਨੂੰ